ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਿਸ਼ਪਾਲ ਹੇਅਰ ਫਰੋਮ ਇੰਡੋਜ਼ ਟੀਵੀ ਤੇ ਅੱਜ ਅਸੀਂ ਪਹੁੰਚੇ ਹਾਂ ਅਵੈਂਚ ਸਿਨੇਮਾ ਗਾਰਡਨ ਸਿਟੀ ਬ੍ਰਿਸਬਨ ਵਿੱਚ, ਜਿੱਥੇ ਕਿ ਅਮਰਿੰਦਰ ਗਿੱਲ ਦੀ ਫਿਲਮ ਛੱਲਾ ਮੁੜ ਕੇ ਨਹੀਂ ਆਇਆ ਲੱਗੀ ਹੋਈ ਆ। ਤੇ ਅਸੀਂ ਆਏ ਹਾਂ ਉਹਨਾਂ ਦਰਸ਼ਕਾਂ ਦੇ ਵਿਚਾਰ ਜਾਣਨ ਕਿ ਉਹਨਾਂ ਨੂੰ ਇਹ ਫਿਲਮ ਕਿਹੋ ਜਿਹੀ ਲੱਗੀ। ਸ਼ੋਅ ਖਤਮ ਹੋਣ ਵਾਲਾ ਤੇ ਲੋਕੀ ਬਾਹਰ ਆਉਣ ਵਾਲੇ ਨੇ, ਤਾਂ ਚਲੋ ਆਓ ਆਪਾਂ ਪੁੱਛਦੇ ਹਾਂ ਉਹਨਾਂ ਨੂੰ ਫਿਲਮ ਕਿਹੋ ਜਿਹੀ ਲੱਗੀ। ਗਾਮੇ ਇੱਕ ਦਿਨ ਉੱਥੇ ਜਾਣਾ ਜਿੱਥੇ ਸੂਰਜ ਡੁੱਬਦਾ। ਅਸਲ 'ਚ ਧਰਤੀ ਜਿਹੜੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। ਨਹੀਂ ਛੱਤ ਤੇਰੇ ਸਿਰ ਤੇ ਹੈ ਤੇ ਖਰਚੇ ਖੁਣੋ ਦੋ ਭੈਣਾਂ ਇਕੱਠੀਆਂ ਵਿਆਹੁੰਦੇ ਕਿਹੜੇ ਪਾਸੋਂ ਤਕੜਾ ਦੂਏ। ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਫਿਲਮ ਦੇਖ ਕੇ ਆਏ ਹੋ ਛੱਲਾ ਵਾਪਸ ਨਹੀਂ ਮੁੜਿਆ, ਕੀ ਤੁਹਾਡਾ ਖਿਆਲ, ਕਿੱਦਾਂ ਦੀ ਲੱਗੀ ਫਿਲਮ ਤੁਹਾਨੂੰ? ਬਹੁਤ ਸੋਹਣੀ, ਐਜ਼ ਆਲਵੇਜ਼ ਅਮਰਿੰਦਰ ਗਿੱਲ ਰੌਕਸ, ਬਹੁਤ ਸੋਹਣੀ ਮੂਵੀ ਹੈ। ਤੇ ਤੁਹਾਨੂੰ ਫਿਲਮ ਦਾ ਸਭ ਤੋਂ ਜ਼ਿਆਦਾ ਸੀਨ ਜਾਂ ਐਕਟਿੰਗ ਕਿਸ ਦੀ ਪਸੰਦ ਆਈ? ਸਾਰਿਆਂ ਦੀ, ਬਟ ਅਮਰਿੰਦਰ ਗਿੱਲ ਆਲਵੇਜ਼ ਬੈਸਟ। ਹੁਣ ਬਸ ਪੈਸੇ ਕਮਾਉਣੇ, ਘਰ ਦੀ ਛੱਤ ਪਾਉਣੀ ਹੋਵੇ ਨਾ, ਘਰ ਚੋਂ ਪੈਰ ਬਾਹਰ ਕੱਢਣਾ ਹੀ ਪੈਂਦਾ। ਕਿੱਦਾਂ ਲੱਗੀ ਫਿਲਮ? ਬਹੁਤ ਵਧੀਆ ਫਿਲਮ ਸੀ। ਹਾਂਜੀ ਠੀਕ ਸੀ। ਪੁਰਾਣੇ ਬਜ਼ੁਰਗਾਂ ਦੀ ਯਾਦ ਸਾਨੂੰ ਆ ਗਈ, ਜਿਹੜੇ ਇਹ ਤਾਂ ਕੈਨੇਡਾ ਦੀ ਸੀ ਬਣਾਈ ਉਹ, ਪਰ ਜਿਹੜੇ ਆਸਟ੍ਰੇਲੀਆ ਦੇ ਸਾਡੇ ਬਜ਼ੁਰਗ ਸੀ ਨਾ, ਸਾਡੇ ਗ੍ਰੈਂਡਫਾਦਰ ਜਿਹੜੇ ਆਏ ਸੀ ਆਪਣੇ, ਜਿਨ੍ਹਾਂ ਨੇ ਹੱਥਾਂ ਨਾਲ ਗੰਨੇ ਕੱਟੇ ਤੇ ਜਿਨ੍ਹਾਂ ਨੇ ਲੱਕੜੀ ਦਾ ਕੰਮ ਕੀਤਾ, ਉਹ ਸਾਨੂੰ ਪੁਰਾਣਾ ਯਾਦ ਆ ਗਿਆ, ਜਿਹੜੇ ਬਜ਼ੁਰਗ ਸਾਨੂੰ ਦੱਸਦੇ ਸੀ ਸਾਰਾ। ਬਹੁਤ ਵਧੀਆ ਸੀ। ਕਿੱਦਾਂ ਲੱਗੀ ਤੁਹਾਨੂੰ ਫਿਲਮ? ਬਹੁਤ ਚੰਗੀ ਫਿਲਮ ਲੱਗੀ, ਬਹੁਤ ਵਧੀਆ ਲੱਗੀ। ਬਾਕੀ ਸਾਡੀ ਪੰਜਾਬੀਆਂ ਦੀ ਜਿੱਤ ਹੋਈ। ਅੱਛਾ ਜੀ। ਹਾਂ, ਬੜੀ ਖੁਸ਼ੀ ਹੋਈ। ਐਕਟਿੰਗ ਕਿਹੋ ਜਿਹੀ ਲੱਗੀ ਤੁਹਾਨੂੰ ਸਾਰਿਆਂ ਨੂੰ? ਸਾਰਿਆਂ ਦੀ ਬਹੁਤ ਵਧੀਆ ਲੱਗੀ ਆ। ਪੰਜਾਂ ਚੋਂ ਕਿੰਨੇ ਨੰਬਰ ਹੈ ਜੀ? 5 ਫਿਲਮ ਕਿਹੋ ਜਿਹੀ ਲੱਗੀ ਤੁਹਾਨੂੰ? ਬਹੁਤ ਵਧੀਆ ਸੀ ਜੀ, ਲੈ ਤੂੰ ਇਹਦੇ ਨਾਲ ਵੀ ਹੁਸ਼ਿਆਰ ਹੈ। ਬਹੁਤ ਸੋਹਣੀ ਮੂਵੀ ਹੈ। ਮੈਸੇਜ ਫਿਲਮ ਕੀ ਦਿੰਦੀ ਆ? ਮੈਸੇਜ ਆਈ ਥਿੰਕ ਜਿਹੜੇ ਆਪਣਾ ਪੁਰਾਣਾ ਪੰਜਾਬ ਸੀਗਾ, ਜਦੋਂ ਸ਼ੁਰੂ ਦੇ ਵਿੱਚ ਲੋਕ ਇੱਥੇ ਆਏ ਸੀਗੇ ਹੈ ਨਾ, ਫੋਰਨ ਕੰਟਰੀਜ਼ ਦੇ ਵਿੱਚ ਆਉਂਦੇ ਸੀਗੇ, ਤਾਂ ਉਹਨਾਂ ਨੂੰ ਕੀ ਹਾਰਡਸ਼ਿਪ ਦੇਖਣੀਆਂ ਪੈਂਦੀਆਂ ਸੀਗੀਆਂ, ਜਾਂ ਮਤਲਬ ਕਿੱਦਾਂ ਉਹਨਾਂ ਨੇ ਮਿਹਨਤ ਕਰਕੇ ਅੱਗੇ ਆਏ, ਉਸ ਬਾਰੇ ਚ ਸਾਰਾ ਕੁਝ। ਜੀ, ਸਭ ਤੋਂ ਐਕਟਿੰਗ ਕਿਹਦੀ ਵਧੀਆ ਲੱਗੀ? ਆਫ ਕੋਰਸ ਅਮਰਿੰਦਰ ਗਿੱਲ। ਤੁਹਾਡਾ ਕੀ ਖਿਆਲ ਹੈ ਫਿਲਮ ਬਾਰੇ? ਬਹੁਤ ਵਧੀਆ ਫਿਲਮ ਹੈ ਜੀ, ਬਹੁਤ ਵਧੀਆ। ਤੁਸੀਂ ਫਿਲਮ ਨੂੰ ਰਿਕਮੈਂਡ ਕਰੋਗੇ? ਬਿਲਕੁਲ 100%। ਬਹੁਤ ਵਧੀਆ ਪਿਕਚਰ ਸੀ, ਮੈਨੂੰ ਤਾਂ ਬਹੁਤ ਪਸੰਦ ਆਈ। ਸਾਰਿਆਂ ਨਾਲੋਂ ਵੱਡੀ ਗੱਲ ਕਿ ਉਹ ਆਪਣੀ ਮਾਂ ਨੂੰ ਮਿਲ ਕੇ ਦੁਬਾਰਾ ਵਾਪਸ ਗਿਆ। ਪਤਾ ਨਹੀਂ ਦੁਬਾਰਾ ਪੁੱਤ ਵਾਪਸ ਆਉਣ ਕਿ ਨਾ ਆਉਣ। ਉਹਨਾਂ ਮਾਵਾਂ ਦੇ ਦਿਲ ਦੇਖੋ ਜਿਨ੍ਹਾਂ ਨੇ ਆਪਣੇ ਬੱਚੇ ਛੱਡ ਦਿੱਤੇ। ਤੈਨੂੰ ਕੀ ਲੱਗਦਾ, ਰੱਬ ਨੇੜੇ ਕਿ ਮਾਂ? ਰੱਬ, ਜਿਵੇਂ ਹੁਣੇ ਪਾਣੀ 'ਚ ਛਾਲ ਮਾਰਦਾ ਤੇ ਮਰ ਕੇ ਰੱਬ ਨੂੰ ਤੇ ਮਿਲ ਸਕਦਾ, ਪਰ ਮਾਂ ਨੂੰ ਨਹੀਂ ਮਿਲ ਸਕਦਾ। ਬਹੁਤ ਇਮੋਸ਼ਨਲ ਹੋ ਗਏ ਤੁਸੀਂ ਫਿਲਮ ਦੇਖ ਕੇ? ਸਹੀ ਗੱਲ ਆ, ਅਸੀਂ ਵੀ ਆਪਣੇ ਬੱਚੇ ਇੱਥੇ ਲੈ ਕੇ ਆਏ ਆ। ਅਸੀਂ ਚਲੋ ਇੱਥੇ ਆ ਗਏ, ਕਈ ਇੱਦਾਂ ਦੇ ਪੇਰੈਂਟਸ ਆ ਜਿਹੜੇ ਆਪਣੇ ਬੱਚਿਆਂ ਕੋਲ ਗਏ ਨਹੀਂ ਆ ਜੀ, ਤੇ ਉਹ ਬੱਚੇ ਸਾਰੀ ਜ਼ਿੰਦਗੀ ਬਾਹਰ ਹੀ ਕੱਟਤੀ ਉਹਨਾਂ ਨੇ। ਜੀ ਜੀ। ਤੇ ਉਹਨਾਂ ਵਾਸਤੇ ਇੱਕ ਮੈਸੇਜ ਆ ਕਿ ਇਹ ਮੈਸੇਜ, ਹਾਂਜੀ, ਬੱਚੇ ਆਪਣੇ ਪੇਰੈਂਟਸ ਲਈ, ਆਪਣੇ ਘਰਦਿਆਂ ਲਈ ਆਪਣੀ ਜ਼ਿੰਦਗੀ ਬਾਹਰ ਕੱਟ ਦਿੰਦੇ ਆ। ਹਾਂਜੀ, ਤੁਸੀਂ 100 'ਚ ਕਿੰਨੇ ਨੰਬਰ ਦੋਗੇ? ਮੈਂ ਤਾਂ ਸੋਚੋ 102 200 ਕਹੋਗੇ ਉਹ ਵੀ ਦੇਵਾਂਗੇ। ਬਹੁਤ ਵਧੀਆ ਪਿਕਚਰਸ, ਮੈਨੂੰ ਬਹੁਤ ਪਸੰਦ ਆਈ। ਧੰਨਵਾਦ ਜੀ। ਹਾਂਜੀ, ਇੰਨੀ ਪ੍ਰਾਊਡ ਮੂਮੈਂਟ ਸੀਗੀ ਸਾਡੇ ਵਾਸਤੇ ਕਿ ਜਦੋਂ ਉਹਨਾਂ ਨੇ ਉਸ ਟਾਈਮ ਆਪਣੇ ਰਾਈਟਸ ਲਈ ਫਾਈਟ ਕੀਤੀ, ਤਾਂ ਆਪਾਂ ਅੱਜ ਇੱਥੇ ਇੰਜੋਏ ਕਰਦੇ ਪਏ ਹਾਂ। ਜੀ, 20ਵੀਂ ਸਦੀ ਦੇ ਬਹੁਤ ਸ਼ੁਰੂਆਤ ਦੀ ਫਿਲਮ ਹੈ ਨਾ, 1900 ਕੁਛ ਦੀ ਗੱਲ ਆ। ਹਾਂਜੀ ਬਿਲਕੁਲ। ਅੱਜ ਸਾਨੂੰ ਇਕੁਅਲ ਰਾਈਟਸ ਨੇ, ਅੱਜ ਸਾਨੂੰ ਇਕੁਅਲ ਪੇ ਆ। ਅੱਜ ਆਪਾਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਹਾਂ। ਜਿੱਥੇ ਗੋਰੇ ਘੱਟ ਕੰਮ ਕਰਦੇ, ਆਪਾਂ ਵੱਧ ਕੰਮ ਕਰਕੇ ਇੱਥੇ ਵੀ ਬਿਜ਼ਨਸ ਬਣਾਈ। ਇੰਡੀਆ 'ਚ ਵੀ ਇੰਨੀਆਂ ਪ੍ਰੋਪਰਟੀਜ਼ ਬਣਾਈਆਂ ਸਾਰੇ ਪੰਜਾਬੀਆਂ ਨੇ। ਸੋ ਇਟਸ ਅ ਮਸਟ ਮੂਵੀ, ਸਭ ਨੂੰ ਵੇਖਣੀ ਚਾਹੀਦੀ ਆ। ਹਿੰਦੀ ਸਿਨੇਮਾ 'ਚ ਉਹੀ ਕਿਸੇ ਪੀਟੀਆਂ ਜਾਂ ਕਾਪੀ ਮੂਵੀਜ਼ ਕਰਦੇ ਨੇ, ਜਿੱਥੇ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਵਾਂ ਕੰਟੈਂਟ ਲੈ ਕੇ ਆ ਰਹੇ ਨੇ, ਸਾਨੂੰ ਇਨਸਪਾਇਰ ਕਰ ਰਹੇ ਨੇ, ਇੰਡੀਆ ਵਾਲਿਆਂ ਨੂੰ ਇਨਸਪਾਇਰ ਕਰ ਰਹੇ ਨੇ। ਸੋ ਪੰਜਾਬੀ ਸਿਨੇਮਾ ਰੌਕਸ। ਧੰਨਵਾਦ। ਹਾਂਜੀ, ਫਿਲਮ ਦੇਖ ਕੇ ਆਇਓ, ਕਿਹੋ ਜਿਹੀ ਲੱਗੀ? ਪਹਿਲੀ ਗੱਲ ਤਾਂ ਸਤਿ ਸ਼੍ਰੀ ਅਕਾਲ ਜੀ। ਫਿਲਮ ਬਹੁਤ ਵਧੀਆ ਹੈ ਜੀ, ਤੇ ਬਹੁਤ ਵਧੀਆ। ਅਮਰਿੰਦਰ ਗਿੱਲ ਦੀ ਵੈਸੇ ਫਿਲਮ ਬਹੁਤ ਵਧੀਆ ਹੁੰਦੀ ਹੈ। ਉਹ 'ਚ ਉਹਨੇ ਮੈਸੇਜ ਬਹੁਤ ਦਿੱਤੇ ਆ, ਜਿੱਦਾਂ ਪਹਿਲੇ ਆਪਣੇ ਜਦੋਂ ਕੈਨੇਡਾ ਗਏ ਆ, ਫਸਟ ਟਾਈਮ ਜਦੋਂ ਗਏ, ਕਿੱਦਾਂ ਉਹਨਾਂ ਨੇ ਫਾਈਟ ਕੀਤੀ, ਕਿੱਦਾਂ ਸਾਰੇ ਲੜ ਕੇ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ। ਤੁਸੀਂ ਇਸ ਫਿਲਮ ਨੂੰ ਰਿਕਮੈਂਡ ਕਰੋਗੇ ਆਪਣੇ ਪੰਜਾਬੀਆਂ ਲਈ? ਮੈਂ ਕਿਹਾ ਜੀ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ, ਬੱਚਿਆਂ ਨੂੰ ਲਿਆ ਕੇ ਜ਼ਰੂਰ ਦਿਖਾਉਣੀ ਚਾਹੀਦੀ ਹੈ, ਆਪਣਿਆਂ ਨੂੰ। ਭਈ ਜਿਹੜੇ ਸਮਝਦਾਰ ਬੱਚੇ ਆ ਉਹਨਾਂ ਨੂੰ ਵੇਖਣੀ ਚਾਹੀਦੀ ਆ, ਜਿਹੜੇ ਇੱਥੇ ਜੰਮੇ ਪਲੇ ਆ ਉਹਨਾਂ ਨੂੰ ਤਾਂ ਖਾਸ ਕਰਕੇ ਵੇਖਣੀ ਚਾਹੀਦੀ ਆ। ਆਪਣੀ ਦੁਨੀਆ ਦੇ ਵਿੱਚ ਆਪਣੇ ਪੰਜਾਬੀਆਂ ਨੇ ਕਿੱਦਾਂ ਹਾਸਲ ਕੀਤਾ ਸਭ ਕੁਝ। ਤੇ ਹੁਣ ਜਾਂਦੇ ਪੰਜਾਬੀਆਂ ਨੂੰ ਦੱਸ ਕੇ ਜਾਓ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਫਿਲਮ ਬਾਰੇ? ਫਿਲਮ ਬਾਰੇ ਸੁਨੇਹਾ ਹੈ ਜੀ, ਸਾਰੇ ਆਣ, ਆਪਣੇ ਜਿੰਨੀ ਕਮਿਊਨਿਟੀ ਆ, ਆਪਣੇ ਜਿੰਨੇ ਬੱਚੇ ਇੱਥੇ ਜੰਮੇ ਪਲੇ ਆ, ਸਾਰੇ ਇੱਥੇ ਆ ਕੇ ਫਿਲਮ ਨੂੰ ਵੇਖਣ, ਜ਼ਰੂਰ ਵੇਖਣ। ਉਹਨਾਂ ਨੂੰ ਚੰਗਾ ਹੀ ਸਬਕ ਮਿਲੇਗਾ ਇਸ ਫਿਲਮ ਤੋਂ। ਧੰਨਵਾਦ ਜੀ। ਧੰਨਵਾਦ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਗੱਲ ਇਹ ਆ ਕਿ ਉਹਨਾਂ ਨੂੰ ਮਿਲਦੇ ਵੱਧ ਆ, ਆਪਾਂ ਜਾਣੇ ਵੀ ਕੰਮ ਤੇ ਪਹਿਲਾਂ ਵਾ ਤੇ ਮੁੜਦੇ ਵੀ ਬਾਅਦ 'ਚ ਆ। ਆਪਾਂ ਆਏ ਵੀ ਦੂਰੋਂ ਆ ਤੇ ਜਾਣਾ ਵੀ ਦੂਰ ਹੈ। ਅਸੀਂ ਕੁਝ ਵਿਊ ਲੈ ਚੁੱਕੇ ਹਾਂ, ਲੇਕਿਨ ਸਾਡੇ ਪਾਸ ਕੁਝ ਦਰਸ਼ਕ ਨੇ ਜੋ ਕਿ ਜੇ ਫਿਲਮ ਦੇਖਣ ਤੇ ਜਾ ਰਹੇ ਨੇ। ਚਲੋ ਪੁੱਛਦੇ ਇਹਨਾਂ ਨੂੰ ਕਿ ਉਹ ਕਿਉਂ ਦੇਖਣ ਆਏ ਨੇ, ਕੀ ਸੋਚਦੇ ਨੇ, ਕਿਹੋ ਜਿਹੀ ਆਸਾਂ ਲੈ ਕੇ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
ਬਹੁਤ ਵਧੀਆ। ਅੱਛਾ ਤੁਸੀਂ ਫਿਲਮ ਦੇਖਣ ਆਏ ਹੋ ਕਿਹੜੀ ਭਲਾ? ਛੱਲਾ ਮੁੜ ਕੇ ਕਿਉਂ ਨਹੀਂ ਆਇਆ ਛੱਲਾ ਮੁੜ ਕੇ ਕਿਉਂ ਨਹੀਂ ਆਇਆ? ਛੱਲਾ ਮੁੜ ਕੇ ਨਹੀਂ ਆਇਆ, ਹਾਂਜੀ। ਕੁਐਸਚਨ ਮੇਰੇ ਮਾਈਂਡ 'ਚ ਹੈ ਕਿਉਂ ਨਹੀਂ ਆਇਆ ਅੱਛਾ ਤਾਂ ਹੀ ਦੇਖਣ ਆਏ ਆ ਅੱਛਾ, ਅੱਛਾ। ਹਾਂਜੀ ਤੁਸੀਂ ਇਸ ਫਿਲਮ ਬਾਰੇ ਕੀ ਸੁਣਿਆ, ਕਿਉਂ ਦੇਖਣ ਆਏ ਹੋ? ਮੈਂ ਟ੍ਰੇਲਰ ਦੇਖਿਆ ਸੀ, ਕਾਫੀ ਮੈਨੂੰ ਵਧੀਆ ਲੱਗਾ ਐਂਡ ਮੋਸਟ ਆਫ ਆਲ ਆਈ ਲਵ ਅਮਰਿੰਦਰ ਗਿੱਲ, ਸੋ ਦੈਟਸ ਵਾਈ ਆਮ। ਤੁਹਾਡੇ ਫੇਵਰਿਟ ਐਕਟਰ ਨੇ ਹਾਂਜੀ ਔਰ ਤੁਹਾਨੂੰ ਉਮੀਦ ਆ ਕਿ ਫਿਲਮ ਵਧੀਆ ਬਣੀ ਹੋ? ਹਾਂਜੀ ਜ਼ਰੂਰ, ਉਹਨਾਂ ਦੀ ਹਰ ਫਿਲਮ ਮੈਂ ਦੇਖੀ ਹੈ ਤੇ ਹਰ ਵਧੀਆ ਹੀ ਹੁੰਦੀ ਹੈ ਤੇ ਇਸ ਕਰਕੇ ਮੈਨੂੰ ਪ੍ਰੋਪਰ 100% ਹੈ ਕਿ ਵਧੀਆ ਹੀ ਹੋਊਗੀ। ਤੁਹਾਡਾ ਜੀ? ਮੇਰਾ ਵੀ ਫੇਵਰੇਟ ਐਕਟਰ ਹੈ ਤਾਂ ਅੱਛਾ। ਕਰਕੇ ਹਾਂਜੀ ਤੇ ਤੁਸੀਂ ਹਮੇਸ਼ਾ ਉਹਨਾਂ ਦੀਆਂ ਫਿਲਮਾਂ ਦੇਖਦੇ ਹੋ? ਹਾਂਜੀ ਹਮੇਸ਼ਾ ਉਹਨਾਂ ਦੀਆਂ ਵਧੀਆ ਹੁੰਦੀਆਂ ਨੇ ਤਾਂ ਉਹਨਾਂ ਨੂੰ ਹੀ ਮੈਂ ਫੋਲੋ ਕਰਦੀ, ਤਾਂ ਇਹੀ ਆ ਕਿ ਇਸ ਵਾਰ ਵੀ ਵਧੀਆ ਹੋਊਗੀ। ਇਹ ਛੱਲਾ ਆ, ਕਲਕੱਤਿਓਂ ਮੇਰੇ ਨਾਲ ਹੀ ਆਇਆ। ਓਏ ਇਹਨਾਂ ਕੋਲੋਂ ਲੱਕੜਾਂ ਦਾ ਮੱਥਾ ਨਹੀਂ ਵੱਜਣਾ। ਐਸੀਆਂ ਗੱਲਾਂ ਕਰਦਾ ਯਾਰ ਫੌਜੀ ਸਾਹਿਬ, ਤੈਨੂੰ ਪਤਾ ਨਹੀਂ ਆ ਪਿੰਡ ਸਾਰੀ ਵਾਈ ਮੇਰੇ ਸਿਰ ਤੇ ਹੀ। ਛੇਤੀ ਖਾਓ ਤੇ ਮੁੜ ਕੇ ਕੰਮ ਤੇ ਵੀ ਲੱਗਣਾ ਆ। ਕੰਮ ਤੇ ਲੱਗਣਾ?